मेरे प्यारे प्यारे सुनने वाले जिथे भी है हो, तुहानू सारिਆਂ ਨੂੰ मेरे ਵੱਲੋਂ खलूस भरिया सलाम। ਇਹ ਨਾ ਅੱਗੇ ਮੈਂ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਭਰੀ ਉਹਦੇ ਜ਼ਰਾ ਕਾਲੀ ਕਾਲੀ ਨੇ ਦੱਸਿਆ ਮੈਂ ਮਸਾ ਕਾਰਫ ਨਾਲ 2 ਮਹੀਨਿਆਂ ਦਾ ਵਾਅਦਾ ਕੀਤਾ ਸੀ ਵੀ ਉਹਨਾਂ ਦੀ ਕਿਤਾਬ ਦੇ ਮੁਤਲਕ ਦੱਸਣਾ ਸੀ, ਉਹਨਾਂ ਨੂੰ ਕੋਈ ਉਹਦੇ ਸ਼ਾਇਰੀ ਮੁਤਲਕ ਦੱਸਣਾ। ਉਹ ਦੱਸਿਆ ਤਾਂ ਨਹੀਂ ਸਹੀ ਤਰੀਕੇ ਨਾਲ ਗਿਆ, ਹੁਣ ਬਾਅਦ ਦੇ ਵਿੱਚ ਉਹਨਾਂ ਦੀ ਕਿਤਾਬ ਕੋਲ ਹੋਏਗੀ ਤਾਂ ਮੈਂ ਦੱਸਾਂਗਾ। ਹੁਣ ਮੈਂ ਸਾਰੇ ਆਪਣੇ ਸੁਣਨ ਵਾਲਿਆਂ ਨੂੰ ਜਿਹੜੇ ਜਿੱਥੇ ਜਿੱਥੇ ਵੀ ਆਏ ਹੋਏ ਇੰਨਾ ਦੇਰ ਕਿਵੇਂ ਲੱਗੀ, ਇਹ ਕੋਈ ਨਾ ਅੱਲਾ ਨੂੰ ਮਨਜ਼ੂਰ ਹੁੰਦਾ। ਹੁਣ ਅੱਜ ਸ਼ੌਕਤ ਨੇ ਮੈਨੂੰ ਕੀਤਾ ਫੋਨ ਵੀ ਡੇਰੇ 'ਤੇ 4 ਵਜੇ ਕੀਤਾ, 4:30 ਵਜੇ ਵੀ ਕੀ ਕਰਨਾ, ਮੈਂ ਘਰ ਹੀ ਹਾਂ ਅਤੇ ਆਂਦਾ ਮੈਂ ਡੇਰੇ ਚੱਲੇ ਹਾਂ, ਅਤੇ ਮੈਂ ਨਮਾਜ਼ ਪੜ੍ਹ ਕੇ ਮੈਂ ਵੀ ਆਇਆ। ਇਹ ਡੇਰੇ ਅੱਪੜ ਗਿਆ ਅਤੇ ਮੈਂ ਨਮਾਜ਼ ਪੜ੍ਹ ਬਾਹਰ ਕੱਢਿਆ ਅਤੇ ਮੀਂਹ ਇੰਨਾ ਪਿਆ ਜਿਹਦਾ ਹਿਸਾਬ ਹੀ ਕੋਈ ਨਹੀਂ। ਮੈਂ ਅੱਗੇ ਮੋਟਰਸਾਈਕਲ ਉੱਥੇ ਖਿਲਾਰਿਆ, ਪੈਦਲ ਆਇਆ, ਮੀਂਹ ਪੈਂਦਾ ਜੀ। ਜਿਸਮ ਮੇਰਾ ਭਰਿਆ, ਵੇਖ ਲੈ ਵਾਰਸ ਤੂੰ ਆਉਂਦਾ ਹੁੰਦਾ ਵੀ ਵਰਦੀਆਂ ਬਦਲੋ। ਹੁਣ ਮੈਂ ਮੀਂਹ ਦੇ ਵਿੱਚ ਪੈਂਦਾ ਆਇਆ, ਵਾਅਦਾ ਕੀਤਾ ਸੀ ਸ਼ੌਕਤ ਨਾਲ। ਉਹ ਇਸ ਗੱਲੋਂ ਨਾ ਅੱਗੇ ਇੰਨੇ ਦਿਨ, ਹੁਣ ਕਈ ਵਾਰੀ ਇਹ ਵੀ ਜ਼ਿਹਨ 'ਚ ਆਉਂਦੀ ਹੈ ਵੀ ਹਰਿਆ ਜਿਹੜਾ ਡਾਲੇ ਵਾਲਾ ਕੋਈ ਚੁੱਕ ਕੇ ਲੈ ਗਿਆ ਨੇ, ਇੰਨੇ ਦਿਨ ਕਿਤੇ ਨੂੰ ਕੁੱਟੀ ਮਾਰੀ 'ਚ ਜਾਂਦੇ ਨੇ। ਉਹ ਜਿਹੜਾ ਕੋਈ 9 ਮਈ ਦਾ ਵਾਕਿਆ ਹੋਇਆ ਨਾ, ਉਹ ਜਿਹਨੂੰ ਪੈਂਦੇ ਨੇ ਫੜ ਕੇ ਜੇ ਕੋਈ ਲੈ ਜਾਂਦੇ ਨੇ। ਉਹ ਸਾਡੇ ਨਾਲ ਤਾਂ ਇਹੋ ਜਿਹਾ ਕੋਈ ਵਾਕਿਆ ਸੀ, ਨਾਲੇ ਕਿਹੜੇ ਅਸੀਂ ਤਾਂ ਆਨੇ ਪਾਕ ਆਰਮੀ ਜ਼ਿੰਦਾਬਾਦ ਨਜ਼ਮਾਂ ਮਿਲ ਰਹੀਆਂ ਤੁਹਾਨੂੰ ਸੁਣਾਵਾਂਗਾ। ਉਹ ਨਾ ਇਹ ਕਈ ਮਜਬੂਰੀਆਂ ਬਣ ਜਾਂਦੀਆਂ ਜਿਨ੍ਹਾਂ ਨਾਲ ਲੇਟ ਹੋ ਜਾਂਦੇ। ਅਤੇ ਮੈਂ ਵੀ ਬੜਾ ਉਧਰ ਰਿਹਾ ਮੇਰਾ ਨਾ, ਜਿਵੇਂ ਹੁਣ ਜਿਹੜਾ ਕੋਈ ਕੰਮ ਕਰਦਾ ਰਿਹਾ, ਮੈਂ ਸ਼ੌਕਤ ਪੜ੍ਹਾਇਆ ਨਾ 30 ਸਾਲ, ਉਹ ਮੈਂ ਬੜਾ ਬੋਲਣਾ ਕਲਾਸ ਦੇ ਵਿੱਚ ਬੜਾ ਮਜ਼ਾ ਸਰੂਰ ਆਉਂਦਾ ਸੀ। ਹੁਣ ਉਹ ਜਿੱਥੇ ਨਾ ਇੱਥੇ ਤੋਂ ਹੁਣ ਆਸੇ ਪਾਸੇ ਗੱਲ ਕੋਈ ਨਹੀਂ ਸੁਣਦੇ। ਅਤੇ ਮੇਰੇ ਪਿਆਰੇ ਜਿਹੜੇ ਨੇ ਸੁਣਨ ਵਾਲੇ ਨੂੰ ਉਹਨਾਂ ਦੇ ਨਾਲ ਗੱਲ ਕਰਕੇ ਜੇ ਕਰ ਲੈਂਦਾ ਬੰਦਾ ਜਿਵੇਂ ਹੌਲਾ ਹੋ ਜਾਂਦਾ, ਐਂ ਜਿਵੇਂ ਉਹਨਾਂ ਨਾਲ ਨਾ ਆਪਣੀਆਂ ਦਿਲ ਦੀਆਂ ਸਾਰੀਆਂ ਗੱਲਾਂ ਸਾਂਝੀਆਂ ਕਰ ਲਈ। ਇਸ ਲਈ ਬੜਾ ਦਿਲ ਕਰਦਾ। ਮੇਰੇ ਜਿਹੜੇ ਮਾਸਟਰ ਬਰਿੰਦਰ ਸਿੰਘ ਜ਼ਖਮੀ, ਹੁਣ ਨਵੇਂ ਸਾਡੇ ਆ ਗਏ ਨੇ ਪ੍ਰੋਫੈਸਰ ਮੁਹੰਮਦ ਸੁਹਾਗ ਸਾਹਿਬ, ਮੇਰੀ ਉਜ਼ਮਾ ਬੇਟੀ ਹੈ ਇੱਕ, ਏਫਾਰ ਅਲੀ, ਉਹ ਇੱਕ ਇਰਫਾਨ ਜੱਟੂ ਸਾਹਿਬ ਨੇ, ਫਿਰ ਸ਼ਾਹ ਸਾਹਿਬ ਤਾਂ ਮਿਲਦੇ ਰਹਿੰਦੇ ਨੇ, ਅਲੀ ਜਾਨ ਵੀ ਉਹਨੂੰ ਸਾਦੇ ਨੇ, ਲਾਲ ਸ਼ਾਹ ਵੀ ਸਾਦੇ, ਇਮਤਿਆਜ਼ ਸ਼ਾਹ ਵੀ, ਉਹਨੇ ਕਈ ਨਾਂ ਰੱਖੇ ਨੇ, ਉਹ ਫਰੂਕ ਨੇ, ਵਾਰਸ ਨੇ, ਹੋਰ ਵੀ ਜਿਹੜੇ ਨੇ ਕਈ ਜਿਹੜੇ ਟੱਕਰਨ ਵੀ ਉਹ ਪੁੱਛਦੇ ਨੇ ਇੰਨੀ ਦੇਰ ਕਿਉਂ ਲਾਉਂਦੇ ਨੇ। ਦੇਣਾ ਯਾਰ ਜਿਵੇਂ ਮੈਥੋਂ ਨਹੀਂ ਪੁੱਛਦੇ ਕਿਤਾਬ ਕਿਉਂ ਨਹੀਂ ਛਾਪਦਾ। ਜਦੋਂ ਅੱਲਾ ਨੂੰ ਮਨਜ਼ੂਰ ਹੋਵੇ ਨਾ ਕਿਤਾਬਾਂ ਵੀ ਆ ਜਾਣਗੀਆਂ ਸਾਰੀਆਂ। ਕੋਈ ਅੱਲਾ ਅੱਗੇ ਨਾ ਉਹ ਜਿਵੇਂ ਇਹਦੇ ਵਿੱਚ ਵੀ ਅੱਲਾ ਦੇ ਕੋਈ ਜਿਹੜੇ ਨੇ ਨਾ ਕੰਮ ਨਿਆਰੇ ਨੇ, ਇਸ ਵਾਸਤੇ ਦੇਰ ਤੋਂ ਹੋਈ ਇਸ ਲਈ। ਅਤੇ ਮੈਂ ਇੱਕ ਨਾ ਸ਼ੌਕਤ ਨੇ ਬੜੀ ਪੁਰਾਣੀ ਅਮੀਪੁਰ ਕੀ ਦੁਨੀਆ ਦੇ ਵਿੱਚ ਇੱਕ ਮੇਰੀ ਨਾ ਇੱਥੇ ਡੇਰੇ ਸਾਰੇ ਦੀ ਵੀਡੀਓ ਭਰੀ ਸੀ, ਬੜੇ ਕੋਈ 20 ਬੜੇ 3-4 ਸਾਲ ਹੋ ਗਏ। ਉੱਥੇ ਸ਼ੌਕਤ ਨੇ ਇੱਕ ਸਵਾਲ ਕੀਤਾ ਸੀ ਵੀ ਆਹ ਡੇਰੇ 'ਤੇ ਕਿਉਂ ਆਉਣਾ, ਡੇਰੇ 'ਤੇ ਕਿਉਂ ਲਾਇਆ। ਅਤੇ ਮੈਂ ਆਖਿਆ ਮੈਂ ਦੱਸਾਂਗਾ ਸ਼ੇਰਾਂ ਰਾਹੀਂ ਵੀ, ਅਤੇ ਤੁਹਾਨੂੰ ਡੇਰੇ 'ਤੇ ਕਿਉਂ ਲਾਇਆ। ਉਹ ਨਾ ਮੈਨੂੰ ਚੇਤਾ ਭੁੱਲ ਗਿਆ, ਅਤੇ ਵਾਅਦਾ ਤਾਂ ਕਰਨਾ ਨਹੀਂ ਚਾਹੀਦਾ, ਚੇਤਾ ਵੀ ਭੁੱਲ ਜਾਂਦਾ ਮੈਨੂੰ। ਫਿਰ ਇਹਨਾਂ ਨੇ ਪੁਰਾਣੀ ਵੀਡੀਓ ਵਿਖਾਈ ਇੱਕ ਦਿਨ, ਉਹ ਵੇਖ ਕੇ ਅਤੇ ਮੈਂ ਆਖਿਆ ਯਾਰ ਉਹ ਮੈਂ ਫਿਰ ਲਿਖੀ ਨਜ਼ਮ ਵੀ, ਅਤੇ ਮੈਂ ਉਹਦੇ ਤੋਂ ਨਜ਼ਮ ਸੁਣਾਉਣ ਤੋਂ ਪਹਿਲਾਂ ਨਾ ਨਾਲੇ ਕੋਈ ਹੱਡ ਬੀਤ ਦੀਆਂ ਵੀ ਹੋ ਜਾਣਗੀਆਂ। ਉਹ ਸ਼ੌਕਤ ਉਹ ਮੇਰੇ ਰੰਗਾ ਸੀ ਨਾ, ਇੱਕ ਬੰਦਾ ਤਾਂ ਹੈ ਗਵਾਲਕ ਦਾ ਮਾਰਿਆ ਸੀ। ਉਹ ਇਹੋ ਆਉਂਦਾ ਸੀ ਵੀ ਜਿਹੜਾ ਨਾ ਬਾਬਿਆਂ ਦੀ ਸੇਵਾ ਕਰੀਏ ਨਾ, ਆਹ ਬਾਬਿਆਂ ਦੇ ਗੋਡੇ ਘੁੱਡੀਏ, ਉਹਨਾਂ ਕੋਲ ਲੱਭਦਾ ਬੜਾ ਕੁਝ, ਫੂਕ ਦੇਣਗੇ, ਕੋਈ ਲੱਭ ਖਜ਼ਾਨੇ ਲੱਭ ਜਾਣਗੇ। ਉਹ ਬਾਬਿਆਂ ਕੋਲ ਖਜ਼ਾਨੇ ਆਪ ਹੁੰਦੇ, ਤੂੰ ਆਪ ਘਰ ਉਹ ਲਗਾ ਰਿਹਾ ਬਾਬੇ ਦੇ ਗੋਡੇ ਘੁੱਟਦਾ ਰਿਹਾ। ਉਹ ਆ ਕੇ ਬਾਬਾ ਮੈਂ ਤੇਰੇ ਕੋਲ ਲੈਣ। ਇਲਮ ਇੱਕ ਲਦੂਨੀ ਹੁੰਦਾ ਹੈ, ਜਿਹਨੂੰ ਬਾਤ ਨਹੀਂ ਇਲਮ ਸਕਦੇ ਨੇ। ਇੱਕ ਤਾਂ ਹੈ ਨਾ ਜਿਹੜਾ ਅਸੀਂ ਸਾਰੇ ਵਹਿੰਦੇ ਹਾਂ ਦਿਨ ਰਾਤ, ਅਤੇ ਇੱਕ ਉਹ ਹੈ ਵੀ ਇਹਦੇ ਤੋਂ ਹਟ ਕੇ ਵੀ ਉਹ ਜਿਹੜੇ ਮੰਨਣ ਮੁੰਨਣ ਜਿੰਨੀ ਹੁੰਦੀਆਂ ਉਹ ਬੜੀਆਂ ਗੱਲਾਂ ਨੇ, ਉਹ ਵੀ ਚਲੋ ਕਿਸੇ ਵੀ ਇਲਮ ਲਦੂਨੀ 'ਤੇ ਵੀ ਗੱਲ ਕਰ ਲਾਂਗੇ। ਉਹਨੂੰ ਉਹ ਸਾਦਾ ਸੀ ਜਿਹੜਾ ਮੇਰੇ ਰੰਗਾ ਬੰਦਾ ਸੀ ਨਾ, ਵੀ ਬਾਬਾ ਮੈਨੂੰ ਅੱਖਾਂ ਲਾ ਦੇ ਬਾਤ ਨਹੀਂ ਅੱਖ ਲਾ ਦੇ, ਵੀ ਮੈਂ ਇੱਥੋਂ ਨਾ ਵੇਖਾਂ ਕੋਠੇ ਤੋਂ ਪਾਰ ਹੀ ਮੈਨੂੰ ਦਿਸਣ ਲੱਗ ਪਿਆ। ਮੈਨੂੰ ਆਉਣ ਵਾਲੇ ਹਾਲਾਤ ਦਾ ਹੀ ਪਤਾ ਲੱਗ ਗਿਆ। ਉਹ ਆਇਆ ਨਹੀਂ ਸਾਡਾ ਜੁਏ ਚੋਰੀ, ਉਹ ਆਉਂਦਾ ਵੀ ਮੈਨੂੰ 30 ਸਾਲ ਪਹਿਲਾਂ ਵਾਲੀ ਦਾ ਵੀ 60 ਸਾਲ ਪਤਾ ਲੱਗ ਜਾਂਦਾ, ਅਤੇ ਆਉਣ ਵਾਲੇ ਦਾ ਵੀ ਲੱਗ ਜਾਂਦਾ। ਉਹਦੇ ਕੋਲ ਕੋਈ ਲਦੂਨੀ ਇਲਮ ਹੋਏਗਾ ਖਿਜ਼ਰ ਅਲੈਹਿਸਲਾਮ ਤੋਂ ਨਾ। ਉਹ ਨਾ ਜਾ ਕੇ ਬਾਬੇ ਨੂੰ ਘੁੱਟਦਾ ਰਿਹਾ ਬੜਾ। ਅਤੇ ਇੱਕ ਦਿਨ ਬਾਬੇ ਨੂੰ ਆਂਦਾ ਬਾਬਾ ਦਾ ਕੀ ਲੈਣਾ ਜਾਂਦਾ, ਬਾਬਾ ਜੀ ਮੈਨੂੰ ਅੱਖਾਂ ਲਾ ਦਿਓ, ਮੈਂ ਇਹਨੂੰ ਬਾਤ ਨਹੀਂ ਇਲਮ ਦੇ ਦਿਓ, ਅੱਖਾਂ 'ਤੇ ਚਾਹੀਦੀਆਂ ਨੇ। ਉਹਨੇ ਆਖਿਆ ਸ਼ਾਹਦ, ਉਹਨੇ ਆਖਿਆ ਵੀ ਅੰਨਾ ਵਾਹ ਕਰ ਹੋ ਜ਼ਿੰਦਗੀ, ਅਸੀਂ ਅੱਖਾਂ ਲੈ ਲਈਆਂ ਅਤੇ ਰੋਂਦੇ ਫਿਰਨੇ ਇੱਥੇ ਜੰਗਲ 'ਚ ਡੇਰਾ ਲਾਇਆ। ਉਹ ਤੂੰ ਚੁੱਪ ਕਰਕੇ, ਉਹਨੇ ਆਖਿਆ ਨਹੀਂ ਮੈਂ ਅੱਖਾਂ ਲੈਣੀਆਂ ਨੇ। ਬਾਬੇ ਆਖਿਆ ਨਾ ਲੈ, ਬੜਾ ਚਿਰ ਸਮਝਾਉਂਦਾ ਰਿਹਾ। ਇੱਕ ਦਿਨ ਬਾਬੇ ਆਖਿਆ ਇਹਨੂੰ ਅੱਖਾਂ ਲਾ ਹੀ ਦਈਏ। ਬਾਬੇ ਨੇ ਫੂਕ ਮਾਰੀ, ਅੱਖਾਂ ਲੱਗ ਗਈਆਂ। ਅੱਖਾਂ 'ਤੇ ਲੱਗ ਗਈਆਂ ਅਤੇ ਨਾਲ ਬਾਬੇ ਨੇ ਦੱਸਿਆ ਕੋਈ ਨਾ। ਉਹਨੇ ਆਖਿਆ ਆਹ ਲੈ 10 ਰੁਪਈਏ ਅਤੇ ਜਾ ਅਮੀਪੁਰ ਬੰਗਲੇ, ਅਤੇ ਉੱਥੋਂ ਨਾ ਜਾ ਕੇ ਨਾ ਕੋਈ ਗੋੜੀ 10 ਦੇ ਜੀ 100 ਦਿੱਤਾ, ਅੱਜ ਕੱਲ੍ਹ ਤਾਂ ਆਉਂਦਾ ਹੀ ਕੋਈ ਨਹੀਂ। 100 ਦਿੱਤਾ ਹੋਣਾ ਸੀ ਵੀ ਉਹਦੇ 'ਚੋਂ ਕੋਈ ਥੋੜ੍ਹਾ ਜਿਹਾ ਨਾ ਗੁੜ ਲਿਆ ਅਤੇ ਉਹਦੇ ਨਾਲ ਫੂਕ ਮਾਰਾਂਗਾ। ਉਹ ਗੁੜ ਲੈਣ ਚਲਾ ਗਿਆ, ਬਾਬੇ ਮਗਰੋਂ ਫੂਕ ਮਾਰ ਦਿੱਤੀ, ਅੱਖਾਂ ਲੱਗ ਗਈਆਂ। ਅਤੇ ਪਹਿਲੀ ਦੁਕਾਨ 'ਤੇ ਗਿਆ ਨਾ,
ਤੇ ਉੱਥੇ ਬਘਿਆੜ ਬੈਠਾ, ਉਹ ਬੰਦੇ ਦਾ ਨਾ ਮੂੰਹ ਬਘਿਆੜ ਲੱਗ, ਉਹਨੇ ਹੋਇਆ ਆਹ ਕੀ ਬਣ ਗਿਆ। ਅਗਾਂਹ ਗਿਆ ਨਾ ਤੇ ਦੂਜੀ ਦੁਕਾਨ 'ਤੇ ਵੇਖਿਓ ਸੁਣੋ ਤਾਂ ਉੱਥੇ ਸ਼ੇਰ ਬੈਠਾ, ਅਗਾਂਹ ਗਿਆ ਨਾ ਤੇ ਉੱਥੇ ਗਿੱਦੜ ਬੈਠਾ, ਕਿਤੇ ਹਾਥੀ ਬੈਠਾ, ਇੱਕ ਤੇ ਬਾਹਰਲਾ ਵੀ ਬੈਠਾ ਸੀ ਕਤਲੀਆਂ ਲੈ ਕੇ। ਉਹ ਆਖਿਆ ਵੀ ਸਾਰੇ ਦੁਕਾਨਾਂ 'ਤੇ ਮੈਂ ਜਾਣਾ, ਇੱਥੇ ਜਾਨਵਰ ਬੈਠੇ ਨੇ। ਨੱਸ ਕੇ ਗਿਆ ਉਹ ਅਗਾਂਹ ਕਿਤੇ ਮੋਣੇ ਵਾਲੇ ਪੁਲ ਤੋਂ ਵੀ ਫੜਨਿੱਕੇ ਦੇ ਕੋਲ 147 ਚੱਕ ਦੇ ਕੋਲ, ਉਹ ਕਿੱਥੇ ਉਹ ਹੈ ਨਹੀਂ ਉਹ ਸੇਮ ਨਹਿਰ ਜੀ ਸੈਫਨ ਜਿਹਾ, ਉੱਥੇ ਕਰਕੇ ਜੰਗਲੀ ਬਾਬੇ ਡੇਰਾ ਲਾਇਆ ਸੀ। ਉੱਥੇ ਹਫਿਆ ਗਿਆ ਕਰਦਾ ਕਿ ਉਹਨੇ ਹੋਇਆ ਕੀ ਆ, ਉਹਨੇ ਆਖਿਆ ਬਾਬਾ ਜੀ ਸਾਰੇ ਦੇ ਸਾਰੇ ਜਾਨਵਰ ਜਿਹੜੇ ਨੇ ਉਹ ਜੰਗਲਾਂ ਜੁੰਗਲਾਂ ਦੇ ਉਹਦੇ ਸ਼ਹਿਰਾਂ 'ਚ ਆਵੜੇ ਅਮੀਪੁਰ ਅੱਡੇ ਦੇ ਵਿੱਚ ਬੈਠੇ ਸਾਰੇ ਜਾ। ਉਹਨੇ ਆਖਿਆ ਕੰਜਰਾ ਇਹੀਓ ਸਾਨੂੰ ਦਿਖਦੇ ਨਹੀਂ, ਅਸੀਂ ਬਾਤ ਨਹੀਂ ਅੱਖਾਂ ਨਹੀਂ, ਤਾਂ ਅਸੀਂ ਇੱਥੇ ਆ ਗਏ ਤੇ ਤੂੰ ਬਾਤ ਨਹੀਂ ਅੱਖਾਂ 'ਚੋਂ ਲੈਣਾ ਕੀ ਹੈ। ਉਹ ਇਹੋ ਜਿਹੀ ਗੱਲ ਮੇਰੇ ਨਾਲ ਵੀ ਬਣੀ ਵੀ ਮੈਨੂੰ ਵੀ ਨਾ ਜਿਵੇਂ ਕਿਤੇ ਬਾਤ ਨਹੀਂ ਕਰਕੇ ਫੂਕ ਮਾਰ ਦਿੱਤੀ। ਮੈਂ ਇਸੇ ਤਰ੍ਹਾਂ ਸ਼ੌਕਰ ਲਾਇਆ ਹੀ ਡੇਰਾ, ਇਸੇ ਤਰ੍ਹਾਂ ਤੇਰੇ ਤੇ ਉਹ ਤੇਰੀ ਫਰਮਾਇਸ਼ ਦੇ ਨਾ ਬਾਬੇ ਡੇਰੇ ਕਿਉਂ ਲਾਇਆ। ਹੁਣ ਮੈਂ ਨਜ਼ਮ ਸੁਣਾਉਣਾ ਅਤੇ ਇਹਦੇ ਵਿੱਚ ਉਹ ਚੱਲ ਪਤਾ ਨਹੀਂ ਕਿਸੇ ਨੂੰ ਸਮਝ ਆਈ ਹੋਏਗੀ ਜੇ ਨਾ ਹੋਏਗੀ, ਤੈਨੂੰ ਤਾਂ ਆ ਗਈ ਹੈ ਨਾ। ਉਹ ਐਵੇਂ ਵੀ ਜੇ ਬਾਬੇ ਡੇਰੇ ਤੇ ਕਿਉਂ ਲਾਇਆ, ਉਹ ਹੁਣ ਵਾਰਸ ਵੀ ਹੈ। ਹੁਣ ਸਾਨੂੰ ਵੇਖਣ ਨੂੰ ਮੈਂ ਮੀਂਹ ਪੈਂਦੇ 'ਚ ਆਇਆ ਤੇਰੇ ਸਾਹਮਣੇ ਆਪੇ ਜਾ ਪਿਆ। ਉਹ ਆਂਦਾ ਮੇਕਅਪ ਕਰਕੇ ਕਿੱਥੋਂ ਹੀ ਸੁਰਖੀ ਪਾਊਡਰ ਲਾਈਏ ਉਹ ਸਾਡੇ ਕੋਲ, ਔਰ ਜਿਵੇਂ ਦੇ ਹਾਲਾਤ ਨੇ ਉਵੇਂ ਦਾ ਅਸੀਂ ਟੁੱਟਾ ਭੱਜਿਆ ਇੰਨਾ ਕਰੀ ਫਿਰਨੇ ਨਾ ਥੋੜ੍ਹਾ। ਵੈਸੇ ਉਸਤਾਦ ਜੀ ਫਜ਼ਲ ਰਹਿਮਾਨ ਕਰਾ ਸਕਦਾ ਤੇ ਤੁਹਾਨੂੰ ਕੀ ਇਸ ਦਾ। ਉਹ ਚਲੋ ਯਾਰ ਮੈਨੂੰ ਨਾ ਉਹ ਸ਼ਾਹਦ ਮੈਨੂੰ ਉਹ ਫਜ਼ਲ ਰਹਿਮਾਨ ਦਾ ਆਂਦਾ ਜੇ ਉਹ ਕਰਵਾ ਲੈਂਦਾ ਤੇ ਮੈਂ ਕਿਹਾ ਫੁੱਲ ਕਾਗ ਦੀ ਨਾਲ ਮੁਆਜ਼ਨਾ ਕੀਤਾ ਹੀ ਉਹ ਮੇਰੇ ਯਾਰ ਗੁਲਾਬ ਦੇ ਫੁੱਲ ਦਾ ਅਤੇ ਨਾਲ ਸਦਾਕ ਰਹਿ ਜਿਹਾ ਲੈ ਬਾ ਕਹੂਏ ਤੇ ਬੁਲਬੁਲ ਦਾ। ਅਤੇ ਉਹ ਐਵੇਂ ਜੋ ਕਹੂਏ ਤੇ ਬੁਲਬੁਲ ਦਾ ਨਾਂ ਲੈ ਕੇ ਹੁਣ ਫਜ਼ਲ ਰਹਿਮਾਨ ਦੇ ਕੋਲ ਪੈਸੇ ਵੀ ਨਹੀਂ, ਉਹਦੀ ਬਹਿ ਜਾ ਮੁੰਡਾ ਉਹਦਾ ਵਜ਼ੀਰ। ਅਸੀਂ ਹੱਕ ਲਾਲ ਦੀ ਜਿਹੜੀ ਖਾਣ ਵਾਲੇ ਨੇ ਮੈਨੂੰ ਇਹ ਦੱਸੋ ਉਹ ਮੇਕਅਪ ਕਰ ਸਕਦੇ। ਉਹ ਜਾ ਕੇ ਜਿਹੜਾ ਇੰਨਾ ਮਾਲ ਖਾਣਾ ਮੁਲਕ ਸਾਰਾ ਭੁੱਖਾ ਨਾ ਕਰ ਛੱਡਿਆ ਸਿਆਸਤਦਾਨ। ਉਹ ਖੁਦਾ ਦੇ ਬੰਦਿਆ ਨਾ ਮੈਨੂੰ ਛੇੜ, ਮੈਂ ਸੱਚੀਆਂ ਕਰਾਂਗਾ ਡਾਲਾ ਕੋ ਆ ਜਾਏਗਾ। ਤੂੰ ਇਹ ਡੇਰੇ ਕਿਉਂ ਲਾਇਆ ਸੁਣ, ਇਹ ਮੈਨੂੰ ਛੇੜੇਗਾ ਤਾਂ ਫਿਰ ਮੈਂ ਸੱਚੀਆਂ ਕਰਾਂਗਾ। ਜੇ ਸੱਚੀਆਂ ਕਰਾਂਗੇ ਤਾਂ ਡਿਊਟੀ ਲਾਇਆ ਡਾਲਾ ਬਾਬੇ ਨੂੰ ਪਾ ਕੇ ਲੈ ਜਾ ਬੜਾ ਤੋ, ਫਿਰ ਮੈਨੂੰ ਕੁੱਟਣਗੇ, ਫਿਰ ਤੁਸੀਂ ਮੈਨੂੰ ਤੁਹਾਡੇ ਨਾਲ ਮੁਲਾਕਾਤ ਵੀ ਨਾ ਹੋਣ ਦਾ। ਇਸ ਲਈ ਨਾ ਮੈਨੂੰ ਉਹ ਗੱਲਾਂ ਨਾ ਸੁਣਾ। ਚਲੋ ਉਹ ਵੀ ਹੌਲੀ ਹੌਲੀ ਜੇ ਤੂੰ ਛੇੜਿਆ ਨਾ ਤਾਂ ਮੈਂ ਉਹ ਜਿਵੇਂ ਤੈਨੂੰ ਸੁਣਾਵਾਂਗਾ। ਅਤੇ ਬਾਬਾ ਡੇਰੇ 'ਤੇ ਕਿਉਂ ਲਾਇਆ ਹੈ ਤੂੰ, ਬਸ ਮੈਨੂੰ ਉਹ ਸ਼ੌਕਰ ਨੇ ਆ ਕੇ ਕਿਉਂ ਲਾਇਆ ਉਹ ਮੈਂ ਜਵਾਬ ਮੈਨੂੰ ਸ਼ੇਰਾਂ 'ਚ ਵਿੱਚ ਦੇਣ ਲੱਗਾ। ਮੇਰੇ ਸਾਰੇ ਸੁਣਨ ਵਾਲੇ ਉਹ ਸ਼ਾਹਦ ਵਿੱਚੋਂ ਕੋਈ ਛੇੜਦਾ ਕੋਈ ਤੱਤੀ ਮੱਠੀ ਨਿਕਲ ਵੀ ਜਾਏ ਤਾਂ ਮਾਫ਼ ਕਰ ਦਿਆ ਜੀ। ਮੇਰੇ ਕੋਲੋਂ ਪੁੱਛਿਆ ਹੈ ਕਿ ਸਿਆਣੇ ਜਾਏ ਨੇ, ਮੇਰੇ ਵਾਸਤੇ ਉਹਨਾਂ ਸ਼ੌਕਰ ਤੋਂ ਬਾਅਦ ਸਿਆਣਾ ਹੀ ਕੋਈ ਨਹੀਂ। ਅੱਧਾ ਮੌਲਵੀ ਦੀ ਦੌੜ ਮਸੀਹ ਸੀ ਦਾ। ਉਹ ਮੇਰੇ ਕੋਲੋਂ ਪੁੱਛਿਆ ਇੱਕ ਸਿਆਣੇ ਜੈ ਨੇ ਬੰਦੇ ਦਾਨੇ ਬੀਨੇ ਬੀਬੇ ਰਾਣੇ ਜੈ ਨੇ ਬਾਬਾ ਡੇਰੇ 'ਤੇ ਕੋਈ ਲਾਇਆ ਏ ਤੂੰ। ਉਹ ਬਾਬਾ ਡੇਰੇ 'ਤੇ ਕਿਉਂ ਲਾਇਆ ਏ ਤੂੰ, ਜੱਗ ਤੋਂ ਵੱਖਰਾ ਇਹ ਕੀ ਢੌਂਗ ਰਚਾਇਆ ਏ ਤੂੰ। ਅਤੇ ਮੈਂ ਉਹਨੂੰ ਫਿਰ ਦੱਸਿਆ ਸਾਰੀ ਖੋਲ ਕਹਾਣੀ, ਤੰਦ ਨਹੀਂ ਇੱਥੇ ਵਿਗੜੀ ਪਈ ਹੈ ਸਾਰੀ ਥਾਣੀ। ਕੋਈ ਮਹਿਕਮਾ ਕੋਈ ਜਾ ਕੇ ਕਿਸੇ ਨਾਲ ਵਾਹ ਪਵੇ ਤਾਂ ਤਦ ਇੱਥੇ ਤੰਦ ਨਹੀਂ। ਮੈਂ ਉਹਨੂੰ ਫਿਰ ਦੱਸਿਆ ਸਾਰੀ ਖੋਲ ਕਹਾਣੀ, ਤੰਦ ਨਹੀਂ ਇੱਥੇ ਵਿਗੜੀ ਪਈ ਹੈ ਸਾਰੀ ਤਾਣੀ। ਅਤੇ ਬਾਤ ਨਹੀਂ ਅੱਖ ਨਾਲ ਤੱਕਾਂ ਜਦੋਂ ਜ਼ਮਾਨੇ ਨੂੰ ਮੈਂ, ਉਹ ਲਦੂਨੀ ਇਲਮ ਨਹੀਂ ਬਾਤ ਨਹੀਂ, ਉਹ ਜਿਹਨੇ ਉਹ ਬਾਬੇ ਕੋਲ ਲਈਆਂ ਸਨ ਅੱਖਾਂ। ਬਾਤ ਨਹੀਂ ਅੱਖ ਨਾਲ ਤੱਕਾਂ ਜਦੋਂ ਜ਼ਮਾਨੇ ਨੂੰ ਮੈਂ, ਚੰਗਾ ਵੇਖਾਂ ਸ਼ਹਿਰ ਤੋਂ ਵੱਧ ਵੀਰਾਨੇ ਨੂੰ ਮੈਂ। ਅਤੇ ਸ਼ਹਿਰਾਂ ਪਿੰਡਾਂ ਦੇ ਵਿੱਚ ਢੋਰ ਦਰਿੰਦੇ ਛਾ ਗਏ, ਬੰਦਿਆਂ ਵਾਲੇ ਰੂਪ ਵਿੱਚ ਖਬਰੇ ਕਿੱਧਰੋਂ ਆ ਗਏ। ਫਨੀਅਰ ਕਈ ਖੜੱਪੇ ਅਤੇ ਕਰੁੰਡੀਏ ਸ਼ੂਕਣ, ਰਿੱਛ ਬਘਿਆੜ ਬਗੇਲੇ ਅਤੇ ਕਈ ਗਿੱਦੜ ਕੂਕਣ। ਅਤੇ ਡੰਗੀ ਟੁੱਕੀ ਵੱਡੀ ਚੀਰੀ ਪਾੜੀ ਜਾਂ ਸ਼ੌਕੇ ਸ਼ੇਰ ਸੁਣ। ਡੰਗੀ ਟੁੱਕੀ ਵੱਡੀ ਚੀਰੀ ਪਾੜੀ ਜਾਵਣ, ਪੁੱਟੀ ਖੋਈ ਤੋੜੀ ਅਤੇ ਅਜਾੜੀ ਜਾਵਣ। ਇਹ ਸ਼ੇਰਾਂ ਲੱਗੀ ਹੈ ਸਮਝ। ਇਹ ਸਾਰੇ ਲਫ਼ਜ਼ ਵੇਖੋ ਸਾਡੇ ਪੰਜਾਬੀ ਦੇ ਕਿੱਡੇ ਸੋਹਣੇ ਨੇ। ਡੰਗੀ ਟੁੱਕੀ ਵੱਡੀ ਚੀਰੀ ਪਾੜੀ ਜਾਵਣ, ਪੁੱਟੀ ਖੋਈ ਤੋੜੀ ਅਤੇ ਅਜਾੜੀ ਜਾਵਣ। ਅਤੇ ਮੂੰਹ 'ਤੇ ਬੰਦਿਆਂ ਵਰਗੇ ਨੇ ਪਰ ਹੈਣ ਜਨਾਵਰ, ਮੂਰਖ ਲੋਕਾਂ ਦੇ ਹੱਥ ਵਿੱਚ ਆ ਗਈ ਏ ਪਾਵਰ, ਇਹਨਾਂ ਕੋਲੋਂ ਆਪਣਾ ਆਪ ਲੁਕਾਈ ਫਿਰਨਾ। ਮੂੰਹ 'ਤੇ ਬੰਦਿਆਂ ਵਰਗੇ ਨੇ ਪਰ ਹੈਣ ਜਨਾਵਰ, ਮੂਰਖ ਲੋਕਾਂ ਦੇ ਹੱਥ ਵਿੱਚ ਆ ਗਈ ਏ ਪਾਵਰ, ਇਹਨਾਂ ਕੋਲੋਂ ਆਪਣਾ ਆਪ ਲੁਕਾਈ ਫਿਰਨਾ। ਤਾਈਓਂ ਡੇਰੇ ਉੱਤੇ ਲਾਈ ਫਿਰਨਾ। ਇਸ ਮਸਲੇ ਦਾ ਲੱਭਾ ਮੈਨੂੰ ਇੱਕੋ ਹੱਲ ਏ ਸ਼ਾਹ ਸਾਹਿਬ, ਇਸ ਮਸਲੇ ਦਾ ਲੱਭਾ ਮੈਨੂੰ ਇੱਕੋ ਹੱਲ ਏ। ਮੂਰਖ ਕੋਲੋਂ ਬਚਣਾ ਅਨਵਰ ਇਸ ਮਸਲੇ ਦਾ ਲੱਭਾ ਮੈਨੂੰ ਇੱਕੋ ਹੱਲ ਏ। ਮੂਰਖ ਕੋਲੋਂ ਬਚਣਾ ਅਨਵਰ ਚੰਗੀ ਗੱਲ ਏ, ਖੁਦਾ ਹਾਫਿਜ਼।